ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 30 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਆਪਾਂ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਤੇ ਕੁਲਵਿੰਦਰ ਸਿੰਘ ਧੂਤ, ਸੁਰਜੀਤ ਸਿੰਘ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸਹੋਲ ਐਂਟੀਲੀਓਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀ ਅਮੈਂਟਿਕਾ, ਵਿਸਲਾ ਪਰਿਵਾਰ ਫ੍ਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜਾ ਕੱਲ ਸ਼ਾਮੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕਮੈਂਟ ਕੀਤੇ ਟਰੰਪ ਹੋਣਾ ਦੇ ਸਪੋਰਟਰਸ ਦੇ ਲਈ, ਜਿਹਦੇ ਵਿੱਚ ਉਹਨਾਂ ਨੂੰ ਗਾਰਬੇਜ ਤੱਕ ਕਿਹਾ ਗਿਆ। ਸੋ ਉਸ ਨੂੰ ਲੈ ਕੇ ਜਿਹੜੀ ਕੰਟਰੋਵਰਸੀ ਆ, ਜੋ ਕਮਲਾ ਹੈਰਿਸ ਉਹਨਾਂ ਨੇ ਆਪਣੀ ਕਲੋਜ਼ਿੰਗ ਆਰਗੂਮੈਂਟ ਕਰਨੀ ਸੀ ਵਾਸ਼ਿੰਗਟਨ DC 'ਚ, ਉਹ ਤੋਂ ਬਹੁਤ ਜ਼ਿਆਦਾ ਡਿਸਟਰੈਕਟ ਹੋ ਗਈ। ਕਮਲਾ ਹੈਰਿਸ ਕਾਫੀ ਫਾਸਲਾ ਬਣਾ ਕੇ ਇਸ ਇਸ਼ੂ ਤੋਂ ਚੱਲ ਰਹੀ ਹੈਗੀ ਆ। ਸਰੋਤਿਆਂ ਨੂੰ ਯਾਦ ਹੋਊਗਾ, ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਇੱਕ ਰੈਲੀ ਦੇ ਵਿੱਚ ਇੱਕ ਕਮੇਡੀਅਨ ਆ ਉਹਨ ਪੋਰਟੋ ਰੀਕੋ ਦੇ ਸੰਬੰਧ ਦੇ ਵਿੱਚ ਗਾਰਬੇਜ ਆਈਲੈਂਡ ਕਰਕੇ ਕਮੈਂਟ ਜਿਹੜਾ ਛੱਡਿਆ ਸੀ, ਬੋਲਿਆ ਸੀ, ਪਰ ਟਰੰਪ ਹੋਣਾ ਦੀ ਟੀਮ ਨੇ ਰਾਈਟ ਵੇ ਉਸ ਨੂੰ ਜਿਹੜਾ ਆ ਇਹ ਕਹਿ ਦਿੱਤਾ ਸੀ ਵੀ ਨਹੀਂ, ਅਸੀਂ ਇਹਦੇ ਨਾਲ ਨਹੀਂ ਐਗਰੀ ਕਰਦੇ। ਹਾਲਾਂਕਿ ਉਹ ਕਮੇਡੀਅਨ ਆ, ਕਮੇਡੀਅਨ ਦਾ ਕੰਮ ਮਜ਼ਾਕ ਕਰਨਾ ਹੁੰਦਾ ਤੇ ਉਹ ਹਰ ਇੱਕ ਦੇ ਮਜ਼ਾਕ ਕਰਦੇ ਰਹਿੰਦੇ ਆ। ਪਰ ਜਿਸ ਹਿਸਾਬ ਦੇ ਨਾਲ ਕੱਲ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜੋ ਕਮੈਂਟ ਕੀਤੇ ਆ, ਕਹਿੰਦੇ ਵੀ ਜਿਹੜੇ ਟਰੰਪ ਹੋਣਾ ਦੇ ਸਪੋਰਟਰਸ ਹੈਗੇ ਆ ਉਹ ਗਾਰਬੇਜ ਹੈਗੇ ਆ, ਉਹਦੇ ਨਾਲ ਜਿਹੜਾ ਬੰਪ ਆ ਟਰੰਪ ਹੋਣਾ ਦੀ ਕੈਂਪੇਨ ਨੂੰ ਮਿਲ ਗਿਆ ਤੇ ਕਮਲਾ ਹੈਰਿਸ ਹੋਣਾ ਦੀ ਜਿਹੜੀ ਕੈਂਪੇਨ ਆ ਉਹਨਾਂ ਨੂੰ ਝਟਕਾ ਲੱਗਾ। ਕਸੂਰ ਇਹ ਕਮਲਾ ਹੈਰਿਸ ਹੋਣਾ ਦਾ ਹੀ ਆ, ਕਿਉਂਕਿ ਜਿਸ ਟਾਈਮ ਦੇ ਉੱਤੇ ਟਰੰਪ ਹੋਣਾ ਦੀ ਰੈਲੀ ਚੱਲ ਰਹੀ ਸੀ ਜਿਹਦੇ ਵਿੱਚ ਇੱਕ ਕਮੇਡੀਅਨ ਆ, ਜਾਂ ਤਾਂ ਟਰੰਪ ਹੋਣੀ ਖੁਦ ਹੁੰਦੇ ਕਮੇਡੀਅਨ, ਇੱਦਾਂ ਦਾ ਕਮੈਂਟ ਕੀਤਾ ਸੀ ਤੇ ਇਹਨਾਂ ਨੇ 2-3 ਦਿਨ ਉਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ। ਪੂਰੇ ਜਿੱਥੇ ਵੀ ਇਹਨਾਂ ਨੇ ਕੈਂਪੇਨ ਕੀਤੀਆਂ, ਦੇਖੋ ਜੀ ਇਹ ਤਾਂ ਇਹਨਾਂ ਦੇ ਸਪੋਰਟਰ ਇੱਦਾਂ ਦੇ ਆ। ਹੁਣ ਜਦੋਂ ਪ੍ਰੈਜ਼ੀਡੈਂਟ ਨੇ ਇਹ ਗੱਲ ਸਿੱਧੀ ਕਹਿ ਦਿੱਤੀ ਆ ਜੋ ਬਾਈਡਨ ਹੋਣਾ ਨੇ, ਤੇ ਹੁਣ ਇਹਨਾਂ ਨੂੰ ਲੱਭ ਨਹੀਂ ਰਿਹਾ ਵੀ ਆਪਾਂ ਕੀ ਕੀਤਾ ਜਾਵੇ ਜੀ। ਸੋ ਹਾਲਾਂਕਿ ਮੈਂ ਸਵੇਰੇ ਵੀ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਵੀ ਪ੍ਰੈਜ਼ੀਡੈਂਟ ਓਬਾਮਾ ਹੋਣਾ ਨੇ ਤੇ ਪ੍ਰੈਜ਼ੀਡੈਂਟ ਕਲਿੰਟਨ ਹੋਣਾ ਨੇ ਕਲੀਅਰਲੀ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਤੇ ਲੀਡਰਾਂ ਨੂੰ ਕਿਹਾ ਸੀ ਵੀ ਭਾਈ ਟਰੰਪ ਹੋਣਾ ਦੇ ਜਿਹੜੇ ਸਪੋਰਟਰਸ ਆ ਉਹਨਾਂ ਦੇ ਅਗੇਂਸਟ ਕੋਈ ਭੱਦੀ ਭਾਸ਼ਾ ਨਾ ਵਰਤਿਓ, ਨਹੀਂ ਤਾਂ ਫਿਰ ਸਾਡੇ 'ਚ ਤਾਂ ਉਹਨਾਂ 'ਚ ਜਿਹੜਾ ਆ ਕੀ ਫਰਕ ਰਹੂਗਾ। ਪਰ ਮੁੜ ਕੇ ਫਿਰ ਗੱਲ ਉੱਥੇ ਚਲੇ ਗਈ ਹੈਗੀ ਆ। ਪਰ ਇਹ ਇਸ਼ੂ ਇਸ ਟਾਈਮ ਹੁਣ 2-3 ਦਿਨ ਪੂਰਾ ਜਿਹੜਾ ਆ ਉਹ ਗਰਮਾਇਆ ਰਹੂਗਾ। ਇਲੈਕਸ਼ਨ 5 ਤਰੀਕ ਨੂੰ ਆ, 6 ਦਿਨ ਰਹਿ ਗਏ ਆ ਸਾਰੇ ਵਿੱਚ, ਤੇ ਹੁਣ ਦੇਖਦੇ ਆ ਕਿੱਧਰ ਨੂੰ ਜਿਹੜੀ ਇਲੈਕਸ਼ਨ ਜਾਂਦੀ ਹੈਗੀ ਆ। ਬਾਈਡਨ ਹੁਣੀ ਕੋਸ਼ਿਸ਼ ਕਰ ਰਹੇ ਆ ਪੈਂਸਿਲਵੇਨੀਆ ਨੂੰ ਟਰੈਵਲ ਕਰਨ ਦੀ ਤਾਂ ਕਿ ਜੋ ਕਮਲਾ ਹੈਰਿਸ ਆ ਉਹਨਾਂ ਦੀ ਸਪੋਰਟ ਕੀਤੀ ਜਾ ਸਕੇ। ਸਿਆਸਤ ਦੇ ਵਿੱਚ ਕਈ ਜਿਹੜੇ ਮੁਕਾਮ ਨੇ, ਕਈ ਜਿਹੜੇ ਲਮਹੇ ਨੇ, ਕਈ ਇਸ ਤਰ੍ਹਾਂ ਦੀਆਂ ਗੱਲਾਂ ਵਰਤਾਰੇ ਵਾਪਰ ਜਾਂਦੇ ਨੇ ਜਦੋਂ ਤੁਹਾਡੇ ਕੋਲ ਡੈਮੇਜ ਕੰਟਰੋਲ ਕਰਨ ਨੂੰ ਸਮਾਂ ਨਹੀਂ ਰਹਿੰਦਾ। ਸੋ ਇਲੈਕਸ਼ਨ ਜਿਹੜੇ ਨੇ ਸਿਰ ਤੇ ਨੇ, ਬਹੁਤ ਥੋੜੇ ਦਿਨ ਬਚੇ ਨੇ। ਆਪਾਂ 5 ਨਵੰਬਰ ਨੂੰ ਆਪਾਂ ਜਾਣਦੇ ਹਾਂ ਸਾਰੇ ਕਿ ਇਲੈਕਸ਼ਨਸ ਹੋਣ ਜਾ ਰਹੇ ਨੇ। ਇਸੇ ਦਰਮਿਆਨ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਦਾ ਜਿਹੜਾ ਸਮਾਂ ਜਿਹੜਾ ਉਹ ਬਚਿਆ ਡੈਮੋਕ੍ਰੈਟਿਕ ਥਿੰਕ ਟੈਂਕ ਵੱਲੋਂ ਇਸ ਨੂੰ ਡੈਮੇਜ ਨੂੰ ਕੰਟਰੋਲ ਕਰਨ ਦੇ ਲਈ। ਪਰ ਉਦੋਂ ਤੱਕ ਇਹ ਜਿਹੜੀ ਗੱਲ ਆ ਉਹ ਜੰਗਲ ਦੀ ਅੱਗ ਵਾਂਗ ਬਹੁਤ ਜ਼ਿਆਦਾ ਵੱਧ ਜਾਣੀ ਹੈ। ਅਗਲੀ ਜਿਹੜੀ ਖਬਰ ਆ ਉਹ ਵੀ ਇੰਟਰਨੈਸ਼ਨਲ ਖਬਰ ਹੈ। ਇਸ ਟਾਈਮ ਸਵੇਰੇ ਵੀ ਇਹ ਖਬਰ ਹਰਜੋਤ ਸਿੰਘ ਖਾਲਸਾ ਜੀ ਨੇ ਸਾਂਝੀ ਕੀਤੀ ਸੀ, ਜਿਹੜੀ ਕਿ ਇਸ ਟਾਈਮ ਸਪੇਨ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਜਿਹੜੇ ਹੜ੍ਹ ਆਏ ਨੇ, ਉਹਨਾਂ ਹੜ੍ਹਾਂ ਦੇ ਕਰਕੇ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਹੁਣ 95 ਤੋਂ ਪਾਰ ਕਰ ਚੁੱਕੀ ਆ।
ਇਸ ਟਾਈਮ ਖਬਰ ਨਿਊਜ਼ ਏਜੰਸੀ ਜਿਹੜੀ ਆ ਰੈਟਰਸ ਉਹਦੇ ਦੱਸਣ ਦੇ ਮੁਤਾਬਕ ਵੈਲੈਂਸੀਆ ਦੇ ਇਲਾਕਿਆਂ ਦੇ ਵਿੱਚ ਆਏ ਜਿਹੜੇ ਭਿਆਨਕ ਹੜ੍ਹ ਹੈ ਇਹਨਾਂ ਨੇ ਬਹੁਤ ਵੱਡੀ ਤਬਾਹੀ ਮਚਾਈ ਹੈ। ਇਹ ਇਲਾਕੇ ਇਸ ਮੁਲਕ ਦੇ ਈਸਟਰਨ ਇਲਾਕਿਆਂ ਦੇ ਵਿੱਚ ਪੈਂਦੇ ਨੇ, ਈਸਟਰਨ ਰੀਜਨ ਦੇ ਵਿੱਚ ਪੈਂਦੇ ਨੇ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਪੁਲਾਂ ਨੂੰ, ਬਿਲਡਿੰਗਸ ਨੂੰ ਆਪਣੇ ਨਾਲ ਹੀ ਜਿਹੜਾ ਉਹ ਹੜਾ ਕੇ ਲੈ ਗਿਆ ਇਹ ਹੜ੍ਹ ਦਾ ਪਾਣੀ। ਦੱਸਦੇ ਆ ਕਿ ਜਿਹੜੇ ਮੈਟਰੋਲੋਜਿਸਟ ਨੇ, ਜਿਹੜੇ ਮੌਸਮ ਵਿਗਿਆਨੀ ਨੇ, ਉਹਨਾਂ ਦਾ ਕਹਿਣਾ ਇਹ ਹੈ ਕਿ ਇਸ ਸਾਲ ਦਾ ਸਭ ਤੋਂ ਜ਼ਿਆਦਾ ਮੀਂਹ ਪਿਆ ਪਿਛਲੇ 8 ਘੰਟਿਆਂ ਦੇ ਵਿੱਚ ਹੀ, ਤੇ ਉਸ ਕਰਕੇ ਵੈਲੈਂਸੀਆ ਦੇ ਬਹੁਤ ਵੱਡੇ ਇਲਾਕੇ ਦੇ ਵਿੱਚ ਹੜ੍ਹ ਆ ਚੁੱਕੇ ਨੇ। ਸੈਂਕੜੇ ਗੱਡੀਆਂ ਨੇ ਉਹਨਾਂ ਦੇ ਦਰਮਿਆਨ ਪਾਈਲ ਆਪਸ ਹੋਏ ਨੇ ਹਾਈਵੇਜ਼ ਦੇ ਉੱਤੇ, ਤੇ ਬਹੁਤ ਸਾਰੇ ਜਿਹੜੇ ਖਿੱਤੇ ਨੇ ਉਹਨਾਂ ਦੇ ਵਿੱਚ ਕਈ ਫੁੱਟ ਪਾਣੀ ਜਿਹੜਾ ਉਹ ਖੜ ਗਿਆ। ਇਸ ਟਾਈਮ ਸਪੇਨ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਕਈ ਜਿਹੜੇ ਲੋਕ ਨੇ, ਵੱਡੀ ਗਿਣਤੀ ਇਲਾਕੇ ਵੀ ਕਹਿ ਸਕਦੇ ਹਾਂ ਆਪਾਂ, ਉਹਨਾਂ ਦੇ ਵਿੱਚ ਇਸ ਟਾਈਮ ਕੋਈ ਪਾਵਰ ਦੀ ਸਪਲਾਈ ਜਾਂ ਕੋਈ ਰਾਹਤ ਕਾਰਜ ਜਿਹੜੇ ਉਹ ਨਹੀਂ ਪਹੁੰਚ ਰਹੇ। ਬਹੁਤ ਸਾਰੇ ਥਾਵਾਂ ਤੇ ਜਿਹੜੀ ਰੋਡ ਕਨੈਕਟੀਵਿਟੀ ਆ ਉਹ ਵੱਡੀ ਪੱਧਰ ਤੇ ਪ੍ਰਭਾਵਿਤ ਹੋਈ ਆ। 95 ਡੈਥਸ ਹੋ ਚੁੱਕੀਆਂ ਨੇ ਤੇ ਹਾਲੇ ਤੱਕ ਕਈ ਲੋਕ ਜਿਹੜੇ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ। 2021 ਦੇ ਵਿੱਚ ਯੂਰਪ ਦੇ ਵਿੱਚ ਸਭ ਤੋਂ ਭਿਆਨਕ ਹੜ੍ਹ ਇਹਨਾਂ ਇਲਾਕਿਆਂ ਦੇ ਵਿੱਚ ਆਏ ਸੀਗੇ, ਜਿਨ੍ਹਾਂ ਨੂੰ ਹੁਣ ਤੱਕ ਸਪੇਨ ਦੇ ਵਿੱਚ ਵਸਟ ਜਿਹੜੇ ਹੜ੍ਹ ਨੇ ਉਹ ਕਹੇ ਜਾ ਸਕਦੇ ਨੇ। ਡੈਥ ਟੋਲ ਜਿਹੜਾ ਉਹ ਰਾਈਜ਼ ਕਰ ਸਕਦਾ ਕਿਉਂਕਿ ਸਰਚ ਆਪਰੇਸ਼ਨ ਜਿਹੜੇ ਨੇ ਜਾਰੀ ਨੇ। ਸੈਂਕੜੇ ਰੋਡ ਜਿਹੜੀਆਂ ਨੇ ਕਲੋਜ਼ ਹੋ ਚੁੱਕੀਆਂ ਨੇ, ਰੇਲ ਸਰਵਿਸ ਜਿਹੜੀ ਉਹ ਰੋਕਣੀ ਪਈ ਹੈ, ਤੇ ਹਲੇ ਵੀ ਜਿਹੜਾ ਉਹ ਕਈ ਥਾਵਾਂ ਦੇ ਉੱਤੇ ਜਿਹੜੇ ਰਾਹਤ ਕਾਰਜ ਆ ਉਹ ਕਰਨ ਦੇ ਵਿੱਚ ਔਖੇ ਹੋਏ ਪਏ ਆ। ਡਿਫੈਂਸ ਮਿਨਿਸਟਰ ਮਾਰਗਰੇਟਾ ਰੋਬਲਸ ਜਿਹੜੇ ਨੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਜਾਂ ਬਰੀਫਿੰਗ ਕਰਦਿਆਂ ਕਿਹਾ ਕਿ ਸਾਨੂੰ ਦੁੱਖ ਹੈ ਕਿ ਜਿਨ੍ਹਾਂ ਥਾਵਾਂ ਦੇ ਅਸੀਂ ਨਹੀਂ ਜਾ ਪਹੁੰਚ ਰਹੇ ਜਾਂ ਜਿਨ੍ਹਾਂ ਥਾਵਾਂ ਤੇ ਸਾਨੂੰ ਪਹੁੰਚਣਾ ਔਖਾ ਹੋ ਗਿਆ। ਕਈ ਥਾਵਾਂ ਤੇ ਪਾਣੀ ਜਿਹੜਾ 2 ਮੀਟਰ ਤੋਂ ਵੀ ਉੱਚਾ ਹੈ, 6.5 ਫੁੱਟ ਬਣਦਾ ਜੇ ਆਪਾਂ ਇਹਨੂੰ ਢਾਲ ਗਏ ਇੰਚਸ ਦੇ ਵਿੱਚ, ਫੁੱਟਾਂ ਦੇ ਵਿੱਚ, ਤਾਂ ਇੱਥੇ ਰਾਹਤ ਕਾਰਜ ਕਿਵੇਂ ਹੋਣਗੇ। ਡੈਨਿਸ ਹਾਲਵੇ ਜਿਹੜੇ ਕਿ ਇਸ ਟਾਈਮ ਪੈਟਰੋਲ ਸਟੇਸ਼ਨ ਦੇ ਜਿਹੜੇ ਡਾਇਰੈਕਟਰ ਨੇ ਕਹਿ ਸਕਦੇ ਆ, ਉਹ ਕਹਿੰਦੇ ਕਿ ਬਹੁਤ ਸਾਰੇ ਥਾਵਾਂ ਤੇ ਤਾਂ ਮਨੁੱਖੀ ਜਿਹੜੀ ਅਪਰੋਚ ਆ ਉਹ ਬਹੁਤ ਕਰਨੀ ਔਖੀ ਹੋਈ ਪਈ ਹੈ। ਸੋ ਇਸ ਟਾਈਮ ਬੇਸ਼ੱਕ ਉੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਫਿਰ ਵੀ ਅਧਿਕਾਰੀ ਕਹਿੰਦੇ ਨੇ ਕਿ ਵੱਡੀ ਗਿਣਤੀ, ਸੈਂਕੜੇ ਕਾਰਾਂ ਜਿਹੀਆਂ ਨੇ ਜਿਹੜੀਆਂ ਫਸੀਆਂ ਪਈਆਂ ਨੇ ਦਰਖਤਾਂ ਦੇ ਵਿਚਾਲੇ ਜਾਂ ਹੋਰ, ਤੇ ਜਿਹੜੇ ਲਾਪਤਾ ਲੋਕ ਨੇ ਉਹਨਾਂ ਦੀ ਗਿਣਤੀ ਤਾਂ ਨਹੀਂ ਦੱਸੀ, ਪਰ ਫਿਰ ਵੀ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਲੱਭਣ ਦੇ ਲਈ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ। ਯੂਰਪ ਦੀ ਗੱਲ ਕੀਤੀ ਸੀ, ਉਦੋਂ 185 ਬੰਦੇ ਮਾਰੇ ਗਏ ਸੀ ਜਰਮਨੀ ਦੇ ਵਿੱਚ ਇਹਨਾਂ ਫਲੱਡਸ ਦੇ ਕਰਕੇ, ਤੇ ਦੱਸਿਆ ਜਾ ਰਿਹਾ ਕਿ ਜਿਹੜੀ ਮਾਡਰਨ ਹਿਸਟਰੀ ਆ ਇਹਦੇ ਵਿੱਚ 1996 ਦੇ ਵਿੱਚ ਜਿਹੜਾ ਸਪੇਨ ਆ ਉੱਥੇ 87 ਬੰਦੇ ਮਾਰੇ ਗਏ ਸੀ। ਤੋਂ ਹੁਣ ਇਸ ਟਾਈਮ ਦਾ ਸਭ ਤੋਂ ਭਿਆਨਕ ਹੜ੍ਹਾਂ ਨੂੰ ਕਿਹਾ ਜਾ ਸਕਦਾ ਹੈ। ਜੀ, ਅਗਲੀ ਖਬਰ ਵੱਲ ਚਲੀਏ। ਆਰਨੋਲਡ ਸ਼ਵਾਰਜ਼ਨੇਗਰ ਜੋ ਕੈਲੀਫੋਰਨੀਆ ਦੇ ਗਵਰਨਰ ਰਹਿ ਚੁੱਕੇ ਆ, ਸਾਬਕਾ ਗਵਰਨਰ ਰਿਪਬਲਿਕਨ ਆ, ਉਹਨਾਂ ਨੇ ਅੱਜ ਕਮਲਾ ਹੈਰਿਸ ਨੂੰ ਐਂਡੋਰਸ ਕੀਤਾ ਹੈਗਾ। ਕਹਿੰਦੇ ਭਈ ਜਿਹੜਾ ਟਰੰਪ ਉਹਨਾਂ ਦੇ ਰਿਮਾਰਕਸ ਆ ਉਹ ਅਮਰੀਕਾ ਨੂੰ ਡਿਵਾਈਡ ਕਰ ਰਹੇ ਹੈਗੇ ਆ। ਸਾਬਕਾ ਕੈਲੀਫੋਰਨੀਆ ਦੇ ਗਵਰਨਰ ਆਰਨੋਲਡ ਨੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਨੂੰ ਪੂਰੀ ਸਪੋਰਟ ਦਿੱਤੀ ਹੈਗੀ ਆ। ਸੋ 2024 ਦੀ ਰੇਸ ਦੇ ਵਿੱਚ ਇਹ ਵੀ ਉਹਨਾਂ ਵਿੱਚੋਂ ਇੱਕ ਹੋਰ ਰਿਪਬਲਿਕਨ ਹੋ ਗਿਆ ਜੋ ਕਮਲਾ ਹੈਰਿਸ ਦੀ ਸਪੋਰਟ ਕਰ ਰਹੇ ਹੈਗੇ ਆ। ਉਹ ਕਹਿੰਦੇ ਭਈ ਸਾਨੂੰ ਜਿਹੜਾ ਟਰੰਪ ਉਹਨਾਂ ਦਾ ਚੈਪਟਰ ਆ ਉਹ ਕਲੋਜ਼ ਕਰਨਾ ਪੈਣਾ ਹੈਗਾ ਆ, ਕਿਉਂਕਿ ਉਹ ਡਿਵਾਈਡ ਕਰਦੇ ਆ ਤੇ ਇਨਸਲਟ ਕਰਦੇ ਆ। ਉਹਨਾਂ ਨੇ ਅਮਰੀਕਾ ਦੇ ਲਈ ਗਰਬੇਜ ਵਾਲਾ ਸ਼ਬਦ ਵਰਤਿਆ ਸੀ, ਹਾਲਾਂਕਿ ਹੁਣੇ ਹੀ ਕੱਲ ਜੋ ਆ ਡੈਮੋਕ੍ਰੇਟ ਪ੍ਰੈਜ਼ੀਡੈਂਟ ਜਿਹੜੇ ਆ ਉਹਨਾਂ ਨੇ ਇਹ ਸ਼ਬਦ ਵਰਤੇ ਸੀਗੇ। ਸੋ ਆਰਨੋਲਡ ਉਹਨਾਂ ਦੀ ਜਿਹੜੀ ਅੱਧੀ ਫੈਮਿਲੀ ਆ ਉਹ ਆਲਰੇਡੀ ਡੈਮੋਕ੍ਰੇਟ ਹੈਗੀ ਆ, ਉਹਨਾਂ ਦੀ ਐਕਸ ਵਾਈਫ ਵੀ ਜਿਹੜੀ ਆ ਕੈਨੇਡੀ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਹੈਗੀ ਆ। ਸੋ ਕਿੰਨੀ ਕੁ ਜਿਹੜੀ ਸਪੋਰਟ ਹੈਗੀ ਆਰਨੋਲਡ ਉਹਨਾਂ ਦੀ ਅੱਜ ਦੀ ਡੇਟ ਦੇ ਵਿੱਚ ਇਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਉਹਨਾਂ ਨੇ ਐਂਡੋਰਸ ਜ਼ਰੂਰ ਕਮਲਾ ਹੈਰਿਸ ਨੂੰ ਕਰ ਦਿੱਤਾ। ਉਸ ਸਟੇਟ ਦੇ ਵਿੱਚ ਜਿਹੜੀ ਸਟੇਟ ਆਲਰੇਡੀ ਡੈਮੋਕ੍ਰੇਟ ਹੈਗੀ ਆ। ਜੀ, ਅਗਲੀ ਜਿਹੜੀ ਖਬਰ ਆ ਉਹ ਲਾਸ ਐਂਜਲਸ ਤੋਂ ਆ ਰਹੀ ਹੈ। ਇਸ ਟਾਈਮ ਉੱਥੇ ਇੱਕ ਜਿਹੜੀ ਬਹੁਤ ਮਾੜਾ ਜਿਹੜਾ ਸੜਕ ਹਾਦਸਾ ਵਾਪਰਿਆ ਤੇ ਇਹਦੇ 'ਚ ਇੱਕ ਜਾਣੇ ਦੀ ਮੌਤ ਹੋ ਗਈ ਹੈ। ਇੱਕ ਜਿਹੜੇ ਡਰਾਈਵਰ ਤੇ ਇੱਕ ਪੈਡੈਸਟਰੀਅਨ ਉਹ ਪਹਿਲਾਂ ਬਹਿਸ ਕਰ ਰਹੇ ਸੀਗੇ ਟ੍ਰੈਫਿਕ ਕੋਲੀਜ਼ਨ ਤੋਂ ਬਾਅਦ, ਤੇ ਉਹਨਾਂ ਦੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਜਿਹੜੀ ਆ ਕੇ ਟੱਕਰ ਮਾਰੀ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੇ ਦੱਸਣ ਦੇ ਮੁਤਾਬਕ, ਤੇ ਇਸ ਕਰਕੇ ਇੱਕ ਜਿਹੜੀ ਮੌਤ ਆ ਉਹ ਹੋ ਚੁੱਕੀ ਆ। ਇੱਕ ਬੰਦਾ 83 ਸਾਲਾਂ ਦੱਸਿਆ ਗਿਆ ਜਿਹੜਾ ਕਿ ਡਰਾਈਵ ਕਰ ਰਿਹਾ ਸੀਗਾ ਈਸਟ ਦੇ ਇਲਾਕਿਆਂ ਦੇ ਵਿੱਚ, ਤੇ 3rd ਸਟਰੀਟ ਦੇ ਉੱਤੇ ਉਹ ਸੀਗਾ, ਤੇ ਉਹਨੇ ਲੈਫਟ ਕੀਤਾ ਸੀ ਵਿਰਜਿਲ ਐਵੀਨਿਊ ਦੇ ਇਲਾਕਿਆਂ ਦੇ ਵਿੱਚ, ਤੇ ਉਹਨੇ 70 ਸਾਲਾ ਇੱਕ ਬੀਬੀ ਨੂੰ ਹਿੱਟ ਕਰ ਦਿੱਤਾ ਸੀਗਾ। ਇਹ ਦੋਨੇ ਆਪਸ ਦੇ ਵਿੱਚ ਗੱਲਬਾਤ ਕਰ ਹੀ ਰਹੇ ਸੀਗੇ ਤੇ ਉਸੇ ਦਰਮਿਆਨ ਇੱਕ ਤੇਜ਼ ਰਫ਼ਤਾਰ ਕਾਰ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ, ਤੇ ਜਿਹੜੇ ਇਹ ਦੋਨੇ ਜਾਣੇ ਨੇ ਉਹਨਾਂ ਨੂੰ ਹਸਪੀਟਲ ਜਾਇਆ ਗਿਆ, ਜਿੱਥੇ ਔਰਤ ਜਿਹੜੀ ਆ ਉਹਨੂੰ ਡੈਡ ਪ੍ਰੋਨਾਊਂਸਡ ਕਰ ਦਿੱਤਾ ਗਿਆ। ਬਾਅਦ ਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਦੂਜਾ ਬੰਦਾ ਉਹ ਸਟੇਬਲ ਕੰਡੀਸ਼ਨ ਦੇ ਵਿੱਚ ਆ।
ਜਿਹੜਾ ਇਹ ਬੀਬੀ ਦੀ ਆਇਡੈਂਟੀਟੀ ਹੈ ਰਿਲੀਜ਼ ਨਹੀਂ ਕੀਤੀ ਗਈ। ਜਿਹੜੇ ਕਿ ਪਬਲਿਕ ਇਨਫੋਰਮੇਸ਼ਨ ਆਫਿਸਰ ਨੇ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੇ ਨਾਲ, ਡੇਵਿਡ ਕਿਲਰ, ਉਹਨਾਂ ਨੇ ਕਿਹਾ ਕਿ ਇਨਫੋਰਮੇਸ਼ਨ ਜਿਹੜੀ ਆ ਹੋਰ ਰਿਲੀਜ਼ ਕੀਤੀ ਜਾ ਰਹੀ ਆ। ਪਰ ਉਹ ਕਹਿੰਦੇ ਕਿ ਸਾਡੇ ਲਈ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਕਿ LA ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ, ਪੈਡੈਸਟਰੀਅਨ ਨੂੰ ਹਿੱਟ ਕਰਨ ਦੀ ਗੱਲ ਤੇ ਜਾਂ ਹੋਰ ਜਿਹੜੀਆਂ ਘਟਨਾਵਾਂ ਨੇ, ਸੜਕੀ ਜਿਹੜੀਆਂ ਦੁਰਘਟਨਾਵਾਂ ਨੇ, ਇਹਨਾਂ ਦੇ ਵਿੱਚ ਲਗਾਤਾਰ ਜਿਹੜਾ ਵਾਧਾ ਉਹ ਦੇਖਿਆ ਜਾ ਰਿਹਾ। ਉਹਨਾਂ ਨੇ ਇੰਨਾ ਜ਼ਰੂਰ ਕਿਹਾ ਹੈ ਕਿ ਜਿਹੜਾ ਵੈਸਟ ਟ੍ਰੈਫਿਕ ਡਿਵੀਜ਼ਨ ਆ, ਉਹਨਾਂ ਨੇ ਇੱਕ ਇਨਵੈਸਟੀਗੇਸ਼ਨ ਕੇਸ ਓਪਨ ਕਰ ਦਿੱਤਾ ਹੈ ਤੇ 50,000 ਦਾ ਜਿਹੜਾ ਇਨਾਮ ਆ ਉਹ ਜਿਹੜਾ ਭੱਜ ਗਿਆ ਇਹਨਾਂ ਨੂੰ ਹਿੱਟ ਕਰਕੇ, ਉਹਦੇ ਤੇ ਐਲਾਨਿਆ ਗਿਆ ਜੀ। ਅਗਲੀ ਖਬਰ ਵੱਲ ਚਲੀਏ। ਪ੍ਰੋਪੋਜੀਸ਼ਨਸ ਨੂੰ ਲੈ ਕੇ ਪਿਛਲੇ ਦਿਨਾਂ 'ਚ ਵੀ ਮੈਂ ਪ੍ਰੋਪੋਜੀਸ਼ਨਸ ਨੂੰ ਲੈ ਕੇ ਕਾਫੀ ਕਵਰੇਜ ਕੀਤੀ ਸੀ, ਪਰ ਫਿਰ ਇੱਕ ਵਾਰੀ ਫਿਰ ਸਰੋਤਿਆਂ ਨਾਲ ਦੱਸਦੇ ਜਾਈਏ ਕਿਹੜੀਆਂ ਅਖਬਾਰਾਂ ਕਿਹੜੀਆਂ ਪ੍ਰੋਪੋਜੀਸ਼ਨਸ ਦੇ ਉੱਤੇ ਯੈਸ ਕਰ ਰਹੀਆਂ, ਨੋ ਕਰ ਰਹੀਆਂ। ਕੈਲੀਫੋਰਨੀਆ ਦੇ 6 ਮਸ਼ਹੂਰ ਜਿਹੜੇ ਨਿਊਜ਼ਪੇਪਰਸ ਹੈਗੇ ਆ, ਉਹਨਾਂ ਦੇ ਐਡੀਟੋਰੀਅਲ ਬੋਰਡ ਨੇ ਕਿਹਾ ਜਨੈਨੀਮਸਲੀ ਜੋ 2 ਪ੍ਰੋਪੋਜੀਸ਼ਨਸ ਹੈਗੀਆਂ 10 ਪ੍ਰੋਪੋਜੀਸ਼ਨਾਂ 'ਚ, ਇੱਕ ਪ੍ਰੋਪੋਜੀਸ਼ਨ 33 ਜਿਹਦੇ ਮੁਤਾਬਕ ਲੋਕਲ ਗਵਰਨਮੈਂਟ ਦੇ ਕੋਲ ਪਾਵਰ ਹੋਊਗੀ ਰੈਂਟ ਕੰਟਰੋਲ ਕਰਨ ਦੇ ਲਈ। ਤੇ ਸਾਰੀਆਂ ਦੇ ਸਾਰੀਆਂ 6 ਅਖਬਾਰਾਂ ਦੇ ਜੋ ਐਡੀਟੋਰੀਅਲ ਬੋਰਡ ਆ ਉਹਨਾਂ ਨੇ ਇਹਦੇ ਉੱਤੇ ਨੋ ਕਿਹਾ ਹੈਗਾ ਆ। ਸੋ ਇਹ ਪ੍ਰੋਪੋਜੀਸ਼ਨ 33 ਹੈਗੀ ਆ। ਕਹਿੰਦੇ ਵੀ ਇਹ ਪਾਸ ਨਹੀਂ ਹੋਣੀ ਚਾਹੀਦੀ, ਇਹਦੇ ਤੇ ਨੋ ਕਹਿਣਾ ਚਾਹੀਦਾ ਹੈਗਾ। ਲਾਸ ਐਂਜਲਸ ਟਾਈਮਸ, ਸੈਨ ਫਰਾਂਸਿਸਕੋ ਕ੍ਰੋਨਿਕਲ, ਸੈਕਰਾਮੈਂਟੋ ਵੀ, ਸੈਨ ਡੀਗੋ ਟ੍ਰਿਬਿਊਨ, ਸਾਊਥ ਕੈਲ ਨਿਊਜ਼ ਗਰੁੱਪ ਤੇ ਮਰਕਰੀ ਨਿਊਜ਼ ਗਰੁੱਪ। ਤੇ ਦੂਸਰੀ ਜਿਹੜੀ ਸਭ ਤੋਂ ਇੰਪੋਰਟੈਂਟ ਹੈਗੀ ਪ੍ਰੋਪੋਜੀਸ਼ਨ 36। ਪ੍ਰੋਪੋਜੀਸ਼ਨ 36 ਉਹ ਆ ਵੀ ਜਿਹੜੇ ਵਾਰ-ਵਾਰ ਸਮੈਸ਼ ਗ੍ਰੈਬ ਕਰਦੇ, ਚੋਰੀਆਂ ਕਰਦੇ, ਡਰੱਗ ਵੇਚਦੇ, ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਊਗਾ, ਫੈਲਨੀਜ਼ ਲਾਈਆਂ ਜਾਣਗੀਆਂ। ਉਹਦੇ ਵਿੱਚ LA ਟਾਈਮ, ਸੈਨ ਫਰਾਂਸਿਸਕੋ ਕ੍ਰੋਨਿਕਲ ਤੇ ਸੈਕਰਾਮੈਂਟੋ ਵੀ ਨੋ ਕਰ ਰਹੇ ਆ। ਸੈਨ ਡੀਗੋ ਯੂਨੀਅਨ ਟ੍ਰਿਬਿਊਨ ਜੈਸ, ਸਾਊਥ ਕੈਲ ਨਿਊਜ਼ ਗਰੁੱਪ ਜੈਸ, ਮਰਕਰੀ ਨਿਊਜ਼ ਜੈਸ, ਬਹੁਤ ਸਾਰੇ ਮੇਅਰ ਇਹਦੇ ਉੱਤੇ ਜੈਸ ਕਰ ਰਹੇ ਆ। ਈਵਨ ਸੈਨ ਫਰਾਂਸਿਸਕੋ ਦੀ ਮੇਅਰ ਜਿਹੜੀ ਲੰਡਨ ਬਰੀਡ ਆ, ਉਹ ਵੀ 36 ਦੇ ਹੱਕ ਦੇ ਵਿੱਚ ਆ। ਸੈਨੋਜ਼ੇ ਦੇ ਮੇਅਰ ਮੈਟ ਮਹਾਨ ਇਸ ਪ੍ਰੋਪੋਜੀਸ਼ਨ ਦੇ ਹੱਕ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ 7-11 ਦੇ ਪੰਜਾਬੀ ਮਾਲਕਾਂ ਨੇ ਕਾਫੀ ਵੱਡਾ ਜਿਹੜਾ ਆ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਵੀ ਇਹ ਪ੍ਰੋਪੋਜੀਸ਼ਨ ਦੇ ਉੱਤੇ ਜੈਸ ਹੋਣਾ ਚਾਹੀਦਾ ਹੈ, ਪਾਸ ਹੋਣੀ ਚਾਹੀਦੀ ਆ। ਜਿੰਨੇ ਵੀ ਪੰਜਾਬੀ ਬਹੁਤ ਆਪਣੇ ਭੈਣ ਭਰਾ ਸਮਾਲ ਬਿਜ਼ਨਸ ਓਨਰਸ ਹੈਗੇ ਆ, ਉਹ ਅੱਕੇ ਪਏ ਆ ਇਸ ਸਾਰੀ ਚੋਰੀ ਚਕਾਰੀ ਤੋਂ। ਸੋ ਸਾਰੇ ਕਹਿੰਦੇ ਆ ਵੀ ਪ੍ਰੋਪੋਜੀਸ਼ਨ 30 ਪਾਸ ਹੋਣੀ ਚਾਹੀਦੀ ਆ, ਤਾਂ ਕਿ ਜਿਹੜੇ ਚੋਰ ਬੰਦੇ ਆ, ਜਿਹੜੇ ਬੰਦੇ ਵਾਰ-ਵਾਰ ਕ੍ਰਾਈਮ ਕਰਦੇ ਹੈਗੇ ਆ, ਡਰੱਗ ਵੇਚਦੇ, ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਜਾ ਸਕੇ। ਸੋ ਪ੍ਰੋਪੋਜੀਸ਼ਨ 36 ਦੇ ਉੱਤੇ ਜ਼ਰੂਰ ਆਪਾਂ ਨੇ ਯੈਸ ਕਰਨੀ ਹੈਗੀ ਆ। ਇੱਕ ਪ੍ਰੋਪੋਜੀਸ਼ਨ ਹੋਰ ਹੈਗੀ ਆ ਕਨਸਟੀਟਿਊਸ਼ਨਲ ਅਮੈਂਡਮੈਂਟ ਟੂ ਐਨਸ਼ਰਾਈਨ ਸੇਮ ਸੈਕਸ ਮੈਰਿਜ, ਪ੍ਰੋਪੋਜੀਸ਼ਨ 3। ਇਹਦੇ ਤੇ ਸਾਰੇ ਪੇਪਰ ਕਹਿੰਦੇ ਵੀ ਜੀ ਹਾਂ ਅਮੈਂਡ ਹੋਣਾ ਚਾਹੀਦਾ ਹੈਗਾ। ਸੋ ਇਹਦਾ ਮਤਲਬ ਯੈਸ ਕਰਨ ਦਾ ਮਤਲਬ ਇਹ ਆ ਵੀ ਜੋ ਪਹਿਲਾਂ ਕਨਸਟੀਟਿਊਸ਼ਨ 'ਚ ਲਿਖਿਆ ਵੀ ਸਿਰਫ ਬੰਦੇ ਤੇ ਲੇਡੀ ਦਾ ਹੀ ਵਿਆਹ ਹੋ ਸਕਦਾ, ਸੋ ਇਹ ਪ੍ਰੋਪੋਜੀਸ਼ਨ ਦੇ ਵਿੱਚ ਇਹ ਜੋ ਆ ਉਹ ਇਹ ਕਹਿ ਰਹੇ ਆ ਵੀ ਅਮੈਂਡਮੈਂਟ ਲਿਆਂਦੀ ਜਾਵੇ, ਬੰਦੇ ਦਾ ਬੰਦੇ ਨਾਲ ਵਿਆਹ ਹੋ ਸਕੇ, ਲੇਡੀ ਦਾ ਲੇਡੀ ਨਾਲ ਹੋ ਸਕੇ। ਸੋ ਇਹ ਹੁਣ ਤੁਸੀਂ ਦੇਖ ਲਓ ਵੀ ਇਹਦੇ ਤੇ ਯੈਸ ਕਰਨਾ ਆ ਜਾਂ ਨੋ ਕਰਨਾ ਹੈਗਾ। ਸੋ ਇਹ ਬਹੁਤ ਇੰਪੋਰਟੈਂਟ ਹੈਗੀ ਆ। ਬਾਕੀ ਜਿਹੜੀਆਂ ਪ੍ਰੋਪੋਜੀਸ਼ਨ ਆ ਉਹ ਥੋੜੀਆਂ ਕੁਛ ਸਕੂਲ ਬੌਂਡਸ ਨੂੰ ਲੈ ਕੇ ਹੈਗੀਆਂ ਆ, ਉਹ ਇੰਨੀਆਂ ਜ਼ਿਆਦਾ ਜਿਹੜੀਆਂ ਇੰਪੋਰਟੈਂਟ ਨਹੀਂ ਹੈਗੀਆਂ। ਇਹ 3-4 ਜਿਹੜੀਆਂ ਪ੍ਰੋਪੋਜੀਸ਼ਨ ਸੀਗੀਆਂ ਇਹ ਜ਼ਿਆਦਾ ਇੰਪੋਰਟੈਂਟ ਹੈਗੀਆਂ। ਤੇ ਪ੍ਰੋਪੋਜੀਸ਼ਨ 36 ਆਲਰੇਡੀ ਪਾਸ ਹੋਣ ਜਾ ਰਹੀ ਹੈ। ਇਹ ਬਹੁਤ ਸਾਰੇ ਲੋਕ ਇਸ ਪ੍ਰੋਪੋਜੀਸ਼ਨ ਦੇ ਹੱਕ ਵਿੱਚ ਹੈਗੇ ਆ, ਚਾਹੇ ਉਹ ਡੈਮੋਕ੍ਰੇਟ ਆ ਚਾਹੇ ਰਿਪਬਲਿਕਨ ਆ। ਲੋਕਾਂ ਨੇ ਜਦੋਂ ਦੀ ਪ੍ਰੋਪੋਜੀਸ਼ਨ 47 ਇਹ ਡੈਮੋਕ੍ਰੇਟ ਇੱਥੇ ਲੈ ਕੇ ਆਏ ਆ, ਉਹਦਾ ਜਿਹੜਾ ਭੱਠਾ ਬਿਠਾਲਿਆ ਪਿਆ ਕੈਲੀਫੋਰਨੀਆ ਦਾ। ਸੋ ਕੈਲੀਫੋਰਨੀਆ ਨੂੰ ਇੱਕ ਵਾਰੀ ਫੇਰ ਜੇ ਗੋਲਡਨ ਸਟੇਟ ਬਣਾਉਣਾ ਆ ਤੇ ਸਾਨੂੰ ਪ੍ਰੋਪੋਜੀਸ਼ਨ 36 ਪਾਸ ਕਰਨੀ ਪੈਣੀ ਆ, ਸਾਨੂੰ ਪਾਸ ਕਰਨੀ ਚਾਹੀਦੀ ਆ। ਤੇ ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਪ੍ਰੋਪੋਜੀਸ਼ਨ 36 ਨੂੰ ਜਿਹੜਾ ਇੰਡੋਰਸ ਕਰਦੇ ਆ। ਇਹਦੇ ਉੱਤੇ ਜਿੰਨਿਆਂ ਨੇ ਵੋਟ ਪਾਤੀ ਉਹਨਾਂ ਦਾ ਧੰਨਵਾਦ, ਜਿਨ੍ਹਾਂ ਨੇ ਨਹੀਂ ਵੋਟ ਪਾਈ ਹੈਗੀ ਪਲੀਜ਼ ਪ੍ਰੋਪੋਜੀਸ਼ਨ 36 ਦੇ ਉੱਤੇ ਜ਼ਰੂਰ ਵੋਟ ਪਾਇਓ, ਤਾਂ ਕਿ ਜਿਹੜੇ ਆਪਣੇ ਬਿਜ਼ਨਸ ਓਨਰਸ ਹੈਗੇ ਆ, ਕੋਈ ਵੀ, ਕਿਉਂਕਿ ਹੁਣ ਤਾਂ ਇਹ ਬਿਜ਼ਨਸ ਦੇ ਪਿੱਛੇ ਆ, ਹੌਲੀ ਤੁਹਾਡੇ ਘਰਾਂ ਦੇ ਵਿੱਚ ਵੀ ਆ ਜਾਣਾ। ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਆ, ਘਰਾਂ ਨੂੰ ਵੀ ਲੁੱਟਣਾ ਸ਼ੁਰੂ ਕਰੂਗੇ ਜੇ ਇੱਥੇ ਨੱਥ ਨਾ ਪਾਈ, ਕਿਉਂਕਿ ਪੂਰੇ ਅਮਰੀਕਾ ਚੋਂ ਕੈਲੀਫੋਰਨੀਆ 'ਚ ਵੱਡੀ ਗਿਣਤੀ ਦੇ ਵਿੱਚ ਇਹ ਲੋਕ ਪਹੁੰਚ ਚੁੱਕੇ ਹੈਗੇ ਜਿਹੜੇ ਕ੍ਰਾਈਮ ਕਰਦੇ ਹੈਗੇ ਆ। ਈਵਨ ਹੋਮਲੈਸ ਜੋ ਲੋਕ ਆ 25% ਪੂਰੇ ਅਮਰੀਕਾ ਦੀ ਪੋਪੂਲੇਸ਼ਨ ਕੈਲੀਫੋਰਨੀਆ ਦੇ ਵਿੱਚ ਹੈਗੀ ਆ, ਕਿਉਂਕਿ ਇਹਨਾਂ ਨੇ ਬੈਨੀਫਿਟ ਇਦਾਂ ਦੇ ਜਿਹੜੇ ਬਣਾ ਕੇ ਉਹਨਾਂ ਨੂੰ ਦਿੱਤੇ ਹੈਗੇ ਆ। ਤੁਹਾਨੂੰ ਪਤਾ ਹੀ ਆ ਵੀ ਕੋਵਿਡ ਦੇ ਵੇਲੇ ਕਿਸ ਤਰ੍ਹਾਂ ਸੈਨ ਫਰਾਂਸਿਸਕੋ ਦੇ ਵਿੱਚ ਈਵਨ ਸ਼ਰਾਬ, ਡਰੱਗ ਤੱਕ ਵੀ ਜਿਹੜੀ ਆ ਗਵਰਨਮੈਂਟ ਵੱਲੋਂ ਇਹਨਾਂ ਨੂੰ ਪਹੁੰਚਾਈ ਜਾਂਦੀ ਸੀਗੀ। ਸੋ ਬਿਲੀਅਨਸ ਆਫ ਡਾਲਰ ਗੈਵਨ ਨਿਊਸਮ ਹੋਣੀ ਅਸਾਈਨ ਕੀਤੇ ਹੈਗੇ ਆ, ਤੇ ਦੂਸਰੇ ਪਾਸੇ ਹੁਣ ਇਹ ਸਿਚੁਏਸ਼ਨ ਆ। ਸੋ ਪ੍ਰੋਪੋਜੀਸ਼ਨ ਦਾ ਵੀ ਬਹੁਤ ਧਿਆਨ ਰੱਖੋ,
ਪ੍ਰੈਜ਼ੀਡੈਂਟ ਦੀ ਇਕੱਲੇ ਦੀ ਇਲੈਕਸ਼ਨ ਨਹੀਂ ਹੋਣੀ, ਬਹੁਤ ਸਾਰੇ ਹੋਰ ਸੈਨੇਟਰ ਕਾਂਗਰਸਮੈਨਾਂ ਦੀ ਹੋਣੀ ਆ। ਇੱਕ ਜ਼ਰੂਰ ਅਲਾਮੀਡਾ ਕਾਉਂਟੀ ਦੀ ਡਿਸਟ੍ਰਿਕਟ ਅਟਾਰਨੀ ਹੈਗੇ, ਜਿਹੜੇ ਅਲਾਮੀਡਾ ਕਾਉਂਟੀ 'ਚ ਰਹਿੰਦੇ ਆ, ਪ੍ਰਾਈਸ ਕਰਕੇ ਉਹਨੂੰ ਰੀਕਾਲ ਕੀਤਾ ਜਾ ਰਿਹਾ, ਉੱਥੇ ਜ਼ਰੂਰ ਜੈਸ ਕਰੋ। ਈਵਨ ਕੋਈ ਬੰਦਾ ਰੇਪ ਵੀ ਕਰਦਾ, ਉਹਨੂੰ ਚਾਰਜ ਕਰਕੇ ਰਾਜੀ ਨਹੀਂ ਹੈ। ਪੁਲਿਸ ਵਾਲੇ ਇਹ ਕਹਿੰਦੇ ਵੀ ਅਸੀਂ ਬੰਦੇ ਨੂੰ ਫੜਦੇ ਆ, ਉਹ ਮੋਰੇ ਚਾਰਜ ਹੀ ਨਹੀਂ ਕਰਦੀ, ਵੀ ਪੁਲਿਸ ਵਾਲੇ ਕਾਹਤੇ ਫੜਨ। ਸੋ ਪੁਲਿਸ, ਫਾਇਰ ਫਾਈਟਰ ਸਾਰੇ ਉਹਦੇ ਉਲਟ ਹੈਗੇ ਆ, ਪਰ ਜਿਹੜੇ ਲੋਕ ਤੁਹਾਨੂੰ ਪਤਾ ਇਦਾਂ ਦੀਆਂ ਸ਼ਰਾਰਤਾਂ ਕਰਦੇ ਆ, ਉਹ ਲੋਕ ਉਹਦੀ ਸਪੋਰਟ ਕਰ ਰਹੇ ਹੈਗੇ ਆ। ਸੋ ਇਹ ਜ਼ਰੂਰ ਮੇਕ ਸ਼ੋਰ ਕਰਿਓ। ਜੀ ਬਿਲਕੁਲ। ਤੇ ਜਾਂਦੇ ਆਪਾਂ ਇੱਕ ਖਬਰ ਹੋਰ ਸਾਂਝੀ ਕਰ ਦਈਏ ਜੀ। ਸੈਨ ਬਰਨਾਰਡਿਨੋ ਕਾਉਂਟੀ ਦੇ ਵਿੱਚ ਇੱਕ ਬੰਦੇ ਦੀ ਭਾਲ ਕੀਤੀ ਜਾ ਰਹੀ, ਜਿਹੜਾ ਕਿ 34 ਸਾਲ ਦਾ, ਤੇ ਉਹਨੇ ਇੱਕ ਬਹੁਤ ਸ਼ੂਟਿੰਗ ਦੀ ਜਿਹੜੀ ਵਾਰਦਾਤ ਵੱਡੀ ਆ ਉਹਨੂੰ ਅੰਜਾਮ ਦਿੱਤਾ ਸੀ ਇੱਕ ਸ਼ਾਪਿੰਗ ਮਾਲ ਦੇ ਵਿੱਚ। ਸੈਨ ਬਰਨਾਰਡਿਨੋ ਸ਼ੈਰਿਫ ਦੇ ਜਿਹੜੇ ਡਿਪਾਰਟਮੈਂਟ ਆ, ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਜਿਹੜੀ ਵਾਇਲੈਂਸ ਵਾਪਰੀ ਸੀ, ਘਟਨਾ ਵਾਪਰੀ ਸੀ, ਉਹ ਅਕਤੂਬਰ 6 ਨੂੰ ਵਾਪਰੀ ਸੀ। ਵਿਕਟਰਵਿਲ ਜਿਹੜਾ ਗਲੇਰੀਆ ਇੱਕ ਮਾਲ ਆ, ਉੱਥੇ ਵਾਪਰੀ ਸੀ, ਜਿਹੜਾ ਕਿ ਪਾਮਡੇਲ ਰੋਡ ਤੇ ਪੈਂਦਾ 14560 ਦੇ ਉੱਤੇ। ਡਿਟੈਕਟਿਵਸ ਦੇ ਦੱਸਣ ਦੇ ਮੁਤਾਬਕ ਜਿਹੜਾ ਹਰਲੋਲਡ ਫਿਲਿਪਸ ਹੈ ਜੂਨੀਅਰ, ਤੇ ਇੱਕ ਜਿਹੜਾ ਵਿਕਟਮ ਹੈ 51 ਸਾਲਾ ਇੱਕ ਹੋਰ ਬੰਦਾ ਸੀ ਟੇਲਰ, ਉਹ ਦੋਨੇ ਵਿਕਟਰਵਿਲ ਦੇ ਰਹਿਣ ਵਾਲੇ ਨੇ, ਤੇ ਇਹ ਜਿਹੜੇ ਇੱਕ ਦੂਜੇ ਨਾਲ ਇੱਕ ਝਗੜੇ ਦੇ ਵਿੱਚ ਇਨਵੋਲਵ ਸੀਗੇ, ਤੇ ਉਸ ਤੋਂ ਬਾਅਦ ਇਹ ਸ਼ੂਟਿੰਗ ਦੀ ਵਾਰਦਾਤ ਵਾਪਰੀ ਸੀ। ਡਿਪਟੀਜ਼ ਨੇ ਰਿਸਪੌਂਡ ਕੀਤਾ ਸੀਗਾ 3:30 ਦੇ ਉੱਤੇ ਸ਼ਾਮ ਨੂੰ, ਤੇ ਉਦੋਂ ਜਿਹੜਾ 51 ਸਾਲਾ ਇਹ ਬੰਦਾ ਹੈ ਟੇਲਰ, ਇਹ ਜ਼ਖਮੀ ਹਾਲਤ ਦੇ ਵਿੱਚ ਤੜਫ ਰਿਹਾ ਸੀਗਾ। ਜਦੋਂ ਡਿਪਟੀਜ਼ ਉੱਥੇ ਪਹੁੰਚੇ ਤਾਂ ਉਹਨਾਂ ਨੇ ਉੱਥੇ ਜਾ ਕੇ ਮੈਡੀਕਲ ਪਰਸਨਲ ਜਿਹੜਾ ਵੀ ਸੀਗਾ ਉਹ ਵੀ ਉੱਥੇ ਪਹੁੰਚਿਆ, ਤੇ ਪਰ ਇਹਨਾਂ ਨੇ ਕੋਸ਼ਿਸ਼ ਕੀਤੀ, ਪਰ ਉਸ ਤੋਂ ਬਾਅਦ ਟੇਲਰ ਨੂੰ ਮੌਕੇ ਤੇ ਜਿਹੜਾ ਮ੍ਰਿਤਕ ਆ ਉਹ ਐਲਾਨ ਦਿੱਤਾ ਗਿਆ। ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਹਰਨੋਲਡ ਫਿਲਿਪਸ ਦੀ, ਜਿਹੜਾ ਕਿ ਇਸ ਟਾਈਮ ਪੁਲਿਸ ਦੀ ਕਸਟਡੀ ਦੇ ਵਿੱਚ ਭਗੌੜਾ ਹੋਇਆ, ਤੇ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਇਸ ਨੇ ਉਸ ਤੋਂ ਬਾਅਦ ਇਹਦਾ ਜਿਹੜਾ ਪਿਛਲਾ ਰਿਕਾਰਡ ਆ ਉਹ ਵੀ ਪੁਲਿਸ ਵੱਲੋਂ ਜਿਹੜਾ ਉਹ ਖੰਗਾਲਿਆ ਜਾ ਰਿਹਾ ਜੀ। ਜੀ, ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲਬਾਤ ਕਰਨੀ ਆ। ਉਸ ਤੋਂ ਪਹਿਲਾਂ ਤੇ ਤੁਸੀਂ ਕਰੰਸੀ ਦੀ ਗੱਲ ਕਰਦੇ ਹੋ। ਵੀਜ਼ਾ ਕੰਪਨੀ ਜੋ ਆ 1400 EMPLOYEES ਨੂੰ ਲੇ ਆਫ ਕਰਨ ਜਾ ਰਹੀ ਆ। ਵਾਲ ਸਟਰੀਟ ਜਰਨਲ ਨੇ ਇਹ ਰਿਪੋਰਟ ਕੀਤਾ ਹੈਗਾ। 1000 ਦੇ ਕਰੀਬ ਜਿਹੜੇ ਕੱਟ ਆ ਉਹ ਟੈਕਨੋਲੋਜੀ ਪੋਜੀਸ਼ਨ ਦੇ ਵਿੱਚ ਦੱਸਿਆ ਗਿਆ ਹੈਗਾ। ਸੋ ਇੰਜੀਨੀਅਰ ਜਿਹੜੇ ਆ ਉਹਨਾਂ ਦਾ ਕਾਫੀ ਵੱਡਾ ਕੱਟ ਹੋਊਗਾ। ਵੀਜ਼ਾ ਕੰਪਨੀ ਜੋ ਆ ਟੋਟਲੀ 28800 ਦੇ ਕਰੀਬ EMPLOYEES ਉਹਨਾਂ ਦੇ ਕੋਲ ਸੀਗੇ ਫਿਸਕਲ ਈਅਰ 2023 ਦੇ ਵਿੱਚ। ਦੁਨੀਆ ਦਾ ਸਭ ਤੋਂ ਵੱਡਾ ਪੇਮੈਂਟ ਪ੍ਰੋਸੈਸਰ ਇਹ ਵੀਜ਼ਾ ਨੂੰ ਗਿਣਿਆ ਜਾਂਦਾ ਹੈਗਾ। ਤੇ ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ S&P ਇੰਡੈਕਸ ਥੋੜਾ ਜਿਹਾ ਅਪ ਗਿਆ, ਕਲੋਜ਼ ਹੋਇਆ 5813.67 ਤੇ। ਡਾਓ ਜੋਨ ਇੰਡਸਟਰੀਅਲ ਨੇ ਲੂਜ਼ ਕੀਤੇ ਹੈਗੇ 91.51 ਪੁਆਇੰਟ ਤੇ ਕਲੋਜ਼ ਹੋਇਆ 42142 ਦੇ ਉੱਤੇ। ਟੈਕਨੋਲੋਜੀ ਹੈਵੀ ਨੈਸਡੈਕ ਜੋ ਆ ਉਹ 0.56% ਡਾਊਨ ਗਿਆ ਤੇ ਕਲੋਜ਼ ਹੋਇਆ 18607.93 ਦੇ ਉੱਤੇ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 39 ਸੈਂਟ ਦੇ ਬਰਾਬਰ, ਇੰਡੀਆ ਦੇ 84 ਰੁਪਏ 9 ਪੈਸਿਆਂ ਦੇ ਬਰਾਬਰ, ਤੇ ਪਾਕਿਸਤਾਨ ਦੇ 277 ਰੁਪਏ 88 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਤੇ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸ ਜਾਈਏ, ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਪੰਜਾਬੀ TV USA ਦੇ ਉੱਤੇ ਤੁਸੀਂ ਲਾਈਵ ਗੁਰਦੁਆਰਾ ਸਾਹਿਬ ਟੇਰਵਿਨਾ ਰੋਡ ਦੇ ਉੱਤੇ ਜੋ ਯੂਨੀਵਰਸਿਟੀ ਜਿੱਥੇ ਨਗਰ ਕੀਰਤਨ ਹੋਣ ਜਾ ਰਹੇ ਆ, ਉੱਥੋਂ ਲਾਈਵ ਕਵਰੇਜ ਤੁਸੀਂ ਹਰ ਰੋਜ਼ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਦੇਖ ਸਕਦੇ ਹੋ। ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ YouTube ਚੈਨਲ ਸਬਸਕ੍ਰਾਈਬ ਕਰੋ, ਆਪਣੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਪੂਰੀ ਦੁਨੀਆ ਦੇ ਵਿੱਚ ਭੇਜੋ। ਤੇ ਜਿਹੜੇ ਇੰਡੀਆ ਦੇ ਵਿੱਚ ਜਿੱਥੇ ਸਾਡਾ ਚੈਨਲ ਬੈਨ ਕੀਤਾ ਗਿਆ ਆ, ਉੱਥੇ ਤੁਸੀਂ ਪੰਜਾਬੀ TV USA ਦੇ ਉੱਤੇ ਜਿਹੜਾ ਆ ਉਹ ਉਹਨਾਂ ਨੂੰ ਚੈਨਲ ਦੱਸ ਸਕਦੇ ਹੋ। ਇਸ ਤੋਂ ਬਿਨਾਂ ਸਾਡੇ ਜਿਹੜੇ 15 ਰੇਡੀਓ ਸਟੇਸ਼ਨ ਆ AM ਤੇ FM ਯੂਨੀਵਰਸਿਟੀ ਤੋਂ ਲੈ ਕੇ ਬੇਕਰਸਫੀਲਡ ਤੱਕ ਸਾਰੇ ਸਟੇਸ਼ਨਾਂ ਦੇ ਉੱਤੇ ਹੁਣ ਤੋਂ ਬਾਅਦ ਰਹਿਰਾ ਸਾਹਿਬ ਹੋਏਗੀ, ਰਹਿਰਾ ਸਾਹਿਬ ਦੇ ਪਾਠ ਹੋਣਗੇ। ਉਸ ਤੋਂ ਬਾਅਦ ਫਿਰ ਜੋ ਸਾਰੇ ਲਾਈਵ ਪ੍ਰੋਗਰਾਮ ਆ ਉਹ ਯੂਨੀਵਰਸਿਟੀ ਨਗਰ ਕੀਰਤਨ ਤੋਂ ਜਿੱਥੇ ਹੋਣਾ ਆ। ਯੂਨੀਵਰਸਿਟੀ ਨਗਰ ਕੀਰਤਨ ਦੇ ਸੰਬੰਧ ਵਿੱਚ ਜਿੰਨੇ ਵੀ ਜਥੇ ਆਏ ਹੋਏ ਆ, ਭਾਈ ਅਮਰੀਕ ਸਿੰਘ ਚੰਡੀਗੜ੍ਹ ਕਥਾਵਾਚਕ ਆਏ ਹੋਏ ਆ, ਕੜਿਆਣਾ ਸਾਹਿਬ ਸਰੂਪ ਸਿੰਘ ਕੜਿਆਣਾ ਸਾਹਿਬ ਜੋ ਢਾਡੀ ਆ ਉਹ ਆਏ ਹੋਏ ਹੈਗੇ ਆ। ਉਹ ਸਾਰੇ ਲਾਈਵ ਪ੍ਰੋਗਰਾਮ ਤੁਸੀਂ ਸੁਣ ਸਕੋਗੇ, ਦੇਖ ਸਕੋਗੇ। ਤੇ ਇਸ ਤੋਂ ਬਿਨਾਂ ਪੰਜਾਬੀ ਰੇਡੀਓ USA ਦੀ ਟੀਮ ਸ਼ੁੱਕਰਵਾਰ ਬਾਅਦ ਦੁਪਹਿਰ ਯੂਨੀਵਰਸਿਟੀ ਪਹੁੰਚ ਜਾਊਗੀ। ਕੁਝ ਮੈਂਬਰ ਸਾਡੇ ਵੀਰਵਾਰ ਨੂੰ ਵੀ ਉੱਥੇ ਪਹੁੰਚ ਰਹੇ ਹੈਗੇ ਆ। ਤੇ ਸਾਡਾ ਜਿਹੜਾ ਬੂਥ ਆ ਉਹ ਉਸੇ ਲੋਕੇਸ਼ਨ ਤੇ ਲੱਗਾ ਹੋਇਆ, ਜ਼ਰੂਰ ਬੂਥ ਤੇ ਆ ਕੇ ਮਿਲਿਓ।
ਤੇ ਕਿਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਸਾਡੇ ਨਾਲ ਜਰੂਰ ਸਾਂਝੇ ਕਰਿਓ, ਕਿੱਥੇ ਖਾਮੀਆਂ ਆ, ਕੀ ਸੁਧਾਰ ਕਰ ਸਕਦੇ ਹੈਗੇ ਆ। ਜਿਨ੍ਹਾਂ ਨੂੰ ਪੰਜਾਬੀ ਰੇਡੀਓ USA ਦੇ ਇੰਟਰਨੈਟ ਰੇਡੀਓ ਸੈਟਸ ਚਾਹੀਦੇ ਹੋਊਗੇ, ਉਹ ਜਰੂਰ ਤੁਸੀਂ ਉੱਥੋਂ ਆ ਕੇ ਲਿਜਾ ਸਕਦੇ ਹੈਗੇ। ਆਪਾਂ ਥੋੜੇ ਜਿਹਾ ਹੀ ਲਿਆ ਰਹੇ ਆ, ਪਰ ਤੁਸੀਂ ਕਾਲ ਕਰਕੇ ਆਪਣਾ ਬੁੱਕ ਜਰੂਰ ਕਰਾ ਲਓ 408 272 5200 ਤੇ ਦੂਸਰੀ ਬੇਨਤੀ ਜਿਹੜੀ ਇਹ ਹੈਗੀ ਆ, ਉਹ ਤੁਸੀਂ ਜੋ ਮਾਰਚ ਚੱਲ ਰਿਹਾ ਹੈਗਾ ਪੈਦਲ ਬੇਕਰਸਫੀਲਡ ਤੋਂ ਲੈ ਕੇ ਸੈਕਰਾਮੈਂਟੋ ਤਾਈਂ, ਉਹ ਸ਼ੁੱਕਰਵਾਰ ਨੂੰ ਸਵੇਰੇ ਸੈਕਰਾਮੈਂਟੋ ਜੋ ਕੈਲੀਫੋਰਨੀਆ ਦੀ ਕੈਪੀਟਲ ਉੱਥੇ ਪਹੁੰਚੇਗਾ। ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ 8 ਵਜੇ ਤੁਰਨਗੇ ਤੇ 10 ਵਜੇ ਦੇ ਕਰੀਬ ਉੱਥੇ ਪਹੁੰਚਿਆ ਜਾਊਗਾ, 9:30 10 ਵਜੇ ਦੇ ਕਰੀਬ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਕਿਉਂਕਿ ਨਿਰਭਉ ਤੇ ਜਸਟਿਸ ਮਾਰਚ 1984 ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਹੋਇਆ, ਉਹਦੇ ਸਬੰਧ ਦੇ ਵਿੱਚ ਕਾਂਗਰਸ ਦੇ ਵਿੱਚ ਮਤਾ ਜਾ ਚੁੱਕਾ ਆ ਤੇ ਉਸ ਮਤੇ ਨੂੰ ਪਾਸ ਕਰਾਉਣ ਦੇ ਲਈ ਇਹ ਜਿਹੜਾ ਮਾਰਚ ਕੀਤਾ ਜਾ ਰਿਹਾ ਹੈਗਾ, ਤਾਂ ਕਿ ਦੁਨੀਆ ਨੂੰ ਦੱਸਿਆ ਜਾਵੇ ਸਾਡੇ ਨਾਲ 40 ਸਾਲ ਪਹਿਲਾਂ ਧੱਕਾ ਹੋਇਆ, ਹਜੇ ਤੱਕ ਕੋਈ ਵੀ ਉਹਦਾ ਜਸਟਿਸ ਨਹੀਂ ਮਿਲਿਆ ਹੈਗਾ। ਤੇ ਦੂਸਰਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਹੁਣ ਜਿਹੜੇ ਭੈਣ ਭਰਾ ਹਜੇ ਵੀ ਸੋਚਦੇ ਆ ਕਿ ਨਹੀਂ ਜੀ ਟਰੂਡੋ ਸਾਹਿਬ ਤਾਂ ਵੋਟਾਂ ਲੈਣ ਲਈ ਕਰ ਰਹੇ ਆ, ਅੱਜ ਤਾਂ ਉਹਨਾਂ ਨੇ ਅਮਿਤ ਸ਼ਾਹ ਦਾ ਨਾਂ ਸਿੱਧਾ ਹੀ ਲੈਤਾ। ਉਹ ਦਿਨ ਹੁਣ ਦੂਰ ਨੇ, ਥੋੜੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਜਦੋਂ ਉਹ ਉਹਨਾਂ ਦੀਆਂ ਵੀਡੀਓਜ਼ ਤੇ ਉਹਨਾਂ ਦੀਆਂ ਕਾਲ ਰਿਕਾਰਡਿੰਗਸ ਵੀ ਕੈਨੇਡਾ ਦੀ ਸਰਕਾਰ ਰਿਲੀਜ਼ ਕਰੂਗੀ। ਜਿਸ ਹਿਸਾਬ ਦੇ ਨਾਲ ਜ਼ੂਮ ਮੀਟਿੰਗ ਦੇ ਉੱਤੇ ਉਹ ਡਾਇਰੈਕਸ਼ਨ ਦੇ ਰਿਹਾ ਅਮਿਤ ਸ਼ਾਹ ਵੀ ਕਿਸ ਤਰ੍ਹਾਂ ਸਿੱਖਾਂ ਦੀ ਜਿਹੜੀ ਆ ਉਹਨਾਂ ਨੂੰ ਵਾਚ ਕਰਨਾ ਹੈ, ਕਿਸ ਤਰ੍ਹਾਂ ਉਹਨਾਂ ਨੂੰ ਮਾਰਨਾ ਹੈਗਾ, ਉਹ ਸਾਰਾ ਕੁਝ ਬਹੁਤ ਛੇਤੀ ਬਾਹਰ ਆਉਣ ਵਾਲਾ ਹੀ ਹੈਗਾ। ਤੁਸੀਂ ਦੇਖੀ ਜਾਓਗੇ, ਬੜੀ ਛੇਤੀ ਤੁਹਾਡੇ ਨਾਲ ਉਹ ਸ਼ੇਅਰ ਕਰਾਂਗੇ। ਜਿੱਧਰ ਨੂੰ ਕੈਨੇਡਾ ਦੀ ਸਰਕਾਰ ਦੱਸਦੀ ਜਾ ਰਹੀ ਆ, ਅੱਜ ਉਹਨਾਂ ਨੇ ਆਲਰੇਡੀ ਕਲੀਅਰ ਕਰਤਾ ਵੀ ਉਹਨਾਂ ਦੇ ਕੋਲ ਇਲੈਕਟ੍ਰੋਨਿਕ ਰਿਕਾਰਡਿੰਗਸ ਜਾਂ ਜਿਹੜੀ ਜ਼ੂਮ ਮੀਟਿੰਗਸ ਹੋ ਰਹੀਆਂ ਸੀ, ਉਹਨਾਂ ਦੀ ਪੂਰੀ ਜਿਹੜੀ ਇਨਫੋਰਮੇਸ਼ਨ ਹੈਗੀ ਆ। ਐਵੇਂ ਨਹੀਂ ਉਹਨਾਂ ਨੇ ਕਿਸੇ ਕੰਟਰੀ ਦੇ ਜਿਹੜੇ ਐਡਾ ਵੱਡਾ ਕੰਟਰੀ ਹੋਵੇ ਉਹਦੇ ਹੋਮ ਮਿਨਿਸਟਰ ਦਾ ਨਾਂ ਲਿਆ ਹੋਵੇ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਆਪਾਂ US ਦੀ ਕਾਂਗਰਸ ਸੈਨੇਟ ਤੱਕ ਜਿਹੜਾ ਹੈ ਉਹ ਪਾਸ ਕਰਾਉਣਾ ਆ, ਤਾਂ ਕਿ ਜਿਹੜੇ ਪ੍ਰੈਜ਼ੀਡੈਂਟ ਉਹ ਸਾਈਨ ਕਰਕੇ ਬਿੱਲ ਬਣ ਸਕੇ। ਸੋ ਸਾਰਿਆਂ ਨੂੰ ਬੇਨਤੀ ਆ, ਜਿੰਨਾ ਵੀ ਸਾਡਾ ਇੰਨਾ ਤਾਂ ਫਰਜ਼ ਬਣ ਸਕਦਾ ਯਾਰ, ਘੱਟੋ ਘੱਟ ਆਪਾਂ ਜਿੱਥੇ ਮਾਰਚ ਐਂਡ ਹੋਣਾ ਹੈਗਾ ਆ ਪੈਦਲ ਮਾਰਚ, ਉੱਥੇ ਆਪਾਂ ਸਾਰੇ ਜਾਣੇ ਹਾਜ਼ਰੀ ਭਰੀਏ, ਕਿਉਂਕਿ ਉੱਥੇ 2-3 ਘੰਟੇ ਦਾ ਪ੍ਰੋਗਰਾਮ ਆ। ਇਲੈਕਟਡ ਆਫੀਸ਼ੀਅਲਸ ਵੀ ਪਹੁੰਚ ਰਹੇ ਹੈਗੇ ਆ, ਕੁਛ ਬੁਲਾਰੇ ਵੀ ਹੋਣਗੇ। ਇਹ ਇੱਦਾਂ ਨਹੀਂ ਵੀ ਇੱਕ ਜਥੇਬੰਦੀ ਵੱਲੋਂ ਜਕਾਰਾ ਵੱਲੋਂ ਉਹਨੇ ਤਾਂ ਇਨੀਸ਼ੀਏਟਿਵ ਲਿਆ ਸੀ, ਸਾਰੇ ਹੀ ਭੈਣਾਂ ਭਰਾਵਾਂ ਵੱਲੋਂ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਸੋ ਵੱਧ ਤੋਂ ਵੱਧ ਉਹਦੇ 'ਚ ਹਿੱਸਾ ਲਓ। ਤੇ ਜਿਹੜੇ ਦੂਰ ਦਰਾਡੇ ਆ, ਹੋਰ ਕੰਟਰੀਜ਼ ਦੇ ਵਿੱਚ ਆ, ਹੋਰ ਸਟੇਟਾਂ 'ਚ ਨਹੀਂ ਆ ਸਕਦੇ, ਉਹਨਾਂ ਨੂੰ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਤੇ ਤੁਸੀਂ ਲਾਈਵ ਉਸ ਪ੍ਰੋਗਰਾਮ ਨੂੰ ਦੇਖ ਸਕੋਗੇ। ਜੀ ਬਿਲਕੁਲ। ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।